ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਹਾਂਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੂੰ ਦੱਸੋ ਵਰਲਡ ਹਿਸਟਰੀ ਬਾਰੇ। ਹਾਂਜੀ, ਵਰਲਡ ਹਿਸਟਰੀ 'ਚ 28 ਮਈ 1961 ਨੂੰ ਐਮਨੈਸਟੀ ਇੰਟਰਨੈਸ਼ਨਲ ਦਾ ਜਨਮ ਹੋਇਆ। ਅੱਜ ਦੁਨੀਆ ਜਦੋਂ ਵੀ ਕਿਤੇ ਕੋਈ ਮਨੁੱਖੀ ਹੱਕਾਂ ਦੇ ਘਾਣ ਦੀ ਗੱਲ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਐਮਨੈਸਟੀ ਇੰਟਰਨੈਸ਼ਨਲ ਨੂੰ ਅਪਰੋਚ ਕੀਤਾ ਜਾਂਦਾ ਹੈ। ਉਹ ਸਾਲਾਨਾ ਰਿਪੋਰਟਾਂ ਕੱਢਦੇ ਨੇ, ਦੁਨੀਆ ਭਰ ਦੀਆਂ ਸਰਕਾਰਾਂ ਜਾਣਨਾ ਚਾਹੁੰਦੀਆਂ ਨੇ ਕਿ ਕਿਵੇਂ ਐਮਨੈਸਟੀ ਇੰਟਰਨੈਸ਼ਨਲ ਨੇ ਉਹਨਾਂ ਦੇ ਦੇਸ਼ ਨੂੰ ਜਿਹੜਾ ਉਸ ਰਿਪੋਰਟ ਦੇ ਵਿੱਚ ਰੱਖਿਆ। ਔਰ ਐਮਨੈਸਟੀ ਇੰਟਰਨੈਸ਼ਨਲ ਨੇ ਬੜੇ ਥੋੜੇ ਸਾਲਾਂ ਦੇ ਵਿੱਚ ਇੰਨਾ ਜ਼ਬਰਦਸਤ ਕੰਮ ਕੀਤਾ ਕਿ 1977 ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਨੂੰ ਫॉर ਪੀਸ ਨੋਬਲ ਪ੍ਰਾਈਜ਼ ਵੀ ਮਿਲਿਆ, ਜਿਹਨੂੰ ਨੋਬਲ ਪੀਸ ਪ੍ਰਾਈਜ਼ ਕਹਿੰਦੇ ਨੇ ਜੀ। 1964 ਦੇ ਵਿੱਚ 27 ਮਈ 1964 ਨੂੰ ਨਹਿਰੂ ਦੀ ਮੌਤ ਹੋਈ ਜੀ। ਚੀਨ ਦੇ ਨਾਲ ਟੱਕਰ, ਨਹਿਰੂ ਦੀ ਸਾਰੀ ਫੂਕ ਨਿਕਲ ਗਈ, ਮੁੜ ਕੇ ਉਹ ਚੁੱਪ ਹੀ ਹੋ ਗਿਆ ਕਿਉਂਕਿ ਉਹਨੂੰ ਜਿਹੜਾ ਇੱਕ ਸੁਪਰ ਪਾਵਰ ਬਣਨ ਦਾ ਸ਼ੌਕ ਜਾਗਿਆ ਹੋਇਆ ਸੀ, ਆਪਣੇ ਆਪ ਨੂੰ ਉਹ ਬੜਾ ਖਲੀਫਾ ਸਮਝਦਾ ਸੀ ਜੀ। 27 ਮਈ ਨੂੰ ਉਹਦੀ ਮੌਤ ਹੋਈ ਔਰ 28 ਮਈ ਨੂੰ ਉਸ ਦੀ ਕ੍ਰੀਮੇਸ਼ਨ ਅੰਤਮ ਰਸਮਾਂ ਹੋਈਆਂ ਜੀ। ਔਰ ਇਹੀ ਨਹਿਰੂ ਹੈ ਜਿਹੜਾ ਸਿੱਖਾਂ ਦੇ ਵਿਰੋਧ ਦੇ ਵਿੱਚ ਅੰਦਰ ਤੱਕ ਨੱਕੋ ਨੱਕ ਭਰਿਆ ਹੋਇਆ ਸੀ। ਪੰਜਾਬੀ ਸੂਬਾ ਇਹਨੇ ਬਣਨ ਨਹੀਂ ਦਿੱਤਾ, ਕਹਿੰਦਾ ਸੀ ਮੇਰੀ ਲਾਸ਼ ਤੇ ਬਣੇਗਾ ਜੀ। ਔਰ ਸਿੱਖਾਂ ਪ੍ਰਤੀ, ਸਿੱਖ ਪਹਿਰਾਵੇ ਪ੍ਰਤੀ, ਜਿਹੜਾ ਸਿੱਖੀ ਸਰੂਪ ਪ੍ਰਤੀ ਇਸ ਦੇ ਵਿੱਚ ਹਮੇਸ਼ਾ ਇੱਕ ਨਫ਼ਰਤ ਰਹੀ ਹੈ। ਔਰ ਉਸੇ ਨਫ਼ਰਤ ਨੂੰ ਅੱਗੋਂ ਉਹਦੀ ਧੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਜ਼ਾਹਰ ਕੀਤਾ। ਉਹਦੇ ਮੁੰਡੇ ਨੇ ਅੱਗੋਂ ਨਵੰਬਰ 84 ਦੇ ਵਿੱਚ ਭਾਰਤ ਭਰ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਕੇ ਅੱਗੇ ਲਿਆਂਦਾ ਜੀ। 1998 ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ 24 ਮਈ 1998 ਨੂੰ ਭਾਰਤ ਨੇ ਪੋਖਰਾਨ ਦੇ ਵਿੱਚ ਨਿਊਕਲੀਅਰ ਧਮਾਕੇ ਕਰਕੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਡਿਕਲੇਅਰ ਕੀਤਾ। 4 ਦਿਨਾਂ ਬਾਅਦ ਪਾਕਿਸਤਾਨ ਨੇ ਉੱਪਰੋਂ ਥਲੀ 5 ਨਿਊਕਲੀਅਰ ਧਮਾਕੇ ਕਰਕੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਡਿਕਲੇਅਰ ਕੀਤਾ। ਨਵਾਜ਼ ਸ਼ਰੀਫ ਉਦੋਂ ਪ੍ਰਾਈਮ ਮਿਨਿਸਟਰ ਸੀ, ਪ੍ਰੈਜ਼ੀਡੈਂਟ ਕਲਿੰਟਨ ਸੀ ਅਮਰੀਕਾ ਦਾ। ਬਹੁਤ ਪ੍ਰੈਸ਼ਰ ਸੀ ਪਾਕਿਸਤਾਨ ਦੇ ਉੱਤੇ ਜੀ ਕਿ ਵੀ ਇਹ ਨਾ ਕਰੋ, ਬਿਲੀਅਨਸ ਆਫ ਡਾਲਰਸ ਅਸੀਂ ਤੁਹਾਨੂੰ ਦੇਵਾਂਗੇ, ਏਡ ਦੇਵਾਂਗੇ। ਅਸੀਂ ਸਮਝਦੇ ਹਾਂ ਵੀ ਇਹ ਬੜਾ ਠੀਕ ਫੈਸਲਾ ਸੀ ਉਹਨਾਂ ਦਾ ਜੀ, ਕਿਉਂਕਿ ਜੇ ਪਾਕਿਸਤਾਨ ਨਿਊਕਲੀਅਰ ਨਾ ਹੁੰਦਾ ਤੇ ਹੁਣ ਤੱਕ ਹਿੰਦੁਸਤਾਨ ਨੇ ਉਹਦਾ ਉਹੀ ਹਾਲ ਕਰ ਦੇਣਾ ਸੀ ਜੋ ਭੂਟਾਨ ਦਾ ਕੀਤਾ ਹੋਇਆ ਜੀ। ਸੋ ਪਾਕਿਸਤਾਨ ਅੱਜ ਨਿਊਕਲੀਅਰ ਹੋਣ ਕਰਕੇ ਜੇ ਕਾਰਗਿਲ ਦੇ ਵਿੱਚ ਲਗਾਤਾਰ ਹਿੰਦੁਸਤਾਨ ਦਾ ਨੁਕਸਾਨ ਹੁੰਦਾ ਰਿਹਾ ਤੇ ਇਹਨਾਂ ਨੇ ਡੇਅਰ ਨਹੀਂ ਕੀਤਾ ਹੈ ਕਿ ਵੈਸਟਰਨ ਬਾਰਡਰ, ਅੰਮ੍ਰਿਤਸਰ ਜਾਂ ਦੂਸਰੇ ਪਾਸਿਓਂ ਅੱਗੇ ਜਾਣ, ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਕੋਈ ਵੀ ਜਿਹੜੀ ਭਵਿੱਖ ਦੀ ਲੜਾਈ ਹੈ ਉਹ ਰਵਾਇਤੀ ਹਥਿਆਰਾਂ ਨਾਲ ਨਾ ਹੋ ਕੇ ਨਿਊਕਲੀਅਰ ਹੋ ਸਕਦੀ ਹੈ। ਸਾਡੇ ਲਈ ਜ਼ਰੂਰ ਅਸੀਂ ਇੱਕ ਸਿੱਖ ਸਿਵਲਾਈਜੇਸ਼ਨ ਵਿਚਕਾਰ ਇਹਨਾਂ ਦੇ ਬੈਠੇ ਹਾਂ, ਦੋਨਾਂ ਪਾਵਰਸ ਦੇ, ਇੰਡੀਆ ਐਂਡ ਪਾਕਿਸਤਾਨ। ਸਾਡਾ ਇਹ ਜ਼ਰੂਰ ਫਿਕਰ ਹੈ ਕਿ ਜੇ ਇੰਡੀਆ ਨੂੰ ਰੋਕਿਆ ਹੁੰਦਾ ਪੱਛਮੀ ਪਾਵਰਸ ਨੇ ਤੇ ਫਿਰ ਪਾਕਿਸਤਾਨ ਨੇ ਵੀ ਨਹੀਂ ਸੀ ਕਰਨੇ। ਸੋ ਇੰਡੀਆ ਨੇ ਪਹਿਲ ਕੀਤੀ ਤੇ ਹੁਣ ਵੀ ਪਾਕਿਸਤਾਨ ਦੀ ਨੀਤੀ ਜਦੋਂ ਨਿਊਕਲੀਅਰ ਸੰਧੀਆਂ ਦੇ ਹਵਾਲੇ ਨਾਲ ਹੁੰਦੀ ਹੈ, NPT ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਜਾਂ CTBT ਕੰਪ੍ਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ, ਤੇ ਪਾਕਿਸਤਾਨ ਦੀ ਪੋਜੀਸ਼ਨ ਇਹ ਹੈ ਕਿ ਜੇ ਭਾਰਤ ਇਹਨਾਂ ਤੇ ਦਸਤਖਤ ਕਰਦਾ ਹੈ ਤੇ ਅਸੀਂ ਦਸਤਖਤ ਕਰ ਦੇਵਾਂਗੇ। ਸੋ ਇੰਡੀਆ ਨੇ ਅੱਜ ਤੱਕ ਦਸਤਖਤ ਨਹੀਂ ਕੀਤੇ। ਸਾਡੀ ਤੀਜੀ ਧਿਰ ਦੇ ਤੌਰ ਤੇ ਪੋਜੀਸ਼ਨ ਇਹ ਹੈ ਵੀ ਦੋਨੋਂ ਹੀ ਮੁਲਕ ਜਿਹੜੇ ਕਿ ਇਰਰਿਸਪੌਂਸਿਬਲ ਨੇ ਜੀ, ਇਹਨਾਂ ਦੇ ਨੂੰ ਜਿਹੜਾ ਦੋਨਾਂ ਟ੍ਰੀਟੀਜ਼ ਦੇ ਉੱਤੇ ਸਾਈਨ ਕਰਵਾਏ ਜਾਣ ਔਰ ਇਹਨਾਂ ਨੂੰ ਡੀਫੈਂਗ ਕੀਤਾ ਜਾਏ ਤਾਂ ਕਿ ਸਾਊਥ ਏਸ਼ੀਆ ਦੇ ਵਿੱਚ ਇੱਕ ਜਿਹੜਾ ਸ਼ਾਂਤੀ ਔਰ ਪ੍ਰੋਸਪੈਰਿਟੀ ਦਾ ਮਾਹੌਲ ਬਣ ਸਕੇ। ਸੋ ਇਹ ਵਾਕਿਆ ਜਿਹੜਾ ਉਹ 28 ਮਈ 1998 ਨੂੰ ਹੋਇਆ ਜਦੋਂ ਪਾਕਿਸਤਾਨ ਵੀ ਨਿਊਕਲੀਅਰ ਸ਼ਕਤੀ ਬਣਿਆ ਜੀ। ਡਾਕਟਰ ਸਾਹਿਬ, ਸਾਡਾ ਸਵਾਲ ਹੈ ਛੱਤੀਸਗੜ੍ਹ ਵਿੱਚ ਨਕਸਲਵਾਦੀਆਂ ਵੱਲੋਂ ਕੀਤੇ ਗਏ ਇੱਕ ਜ਼ਬਰਦਸਤ ਹਮਲੇ ਵਿੱਚ 30 ਤੋਂ ਜ਼ਿਆਦਾ ਕਾਂਗਰਸੀ ਮਾਰੇ ਗਏ, ਜਿਨ੍ਹਾਂ ਵਿੱਚ ਪ੍ਰਮੁੱਖ ਨੇਤਾ ਵੀ ਸ਼ਾਮਲ ਹਨ। ਹਾਂ ਡਾਕਟਰ ਸਾਹਿਬ, ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਦੇਖੋ, ਪਹਿਲਾਂ ਤਾਂ ਇਹ ਸ਼ਬਦ ਨਕਸਲਵਾੜੀ ਹੈ ਜੀ, ਕਿਉਂਕਿ ਨਕਸਲਵਾੜ ਇੱਕ ਪਿੰਡ ਸੀ ਬੰਗਾਲ ਦਾ, ਜਿੱਥੋਂ ਇਹ ਲਹਿਰ ਆਂਧਰਾ ਪ੍ਰਦੇਸ਼ ਦਾ ਜੀ, ਆਂਧਰਾ ਜਾਂ ਬੰਗਾਲ ਮੇਰੇ ਖਿਆਲ ਹੈ ਆਂਧਰਾ ਪ੍ਰਦੇਸ਼, ਜਿੱਥੋਂ ਇਹ ਮੂਵਮੈਂਟ ਸ਼ੁਰੂ ਹੋਈ ਸੀ। ਔਰ ਦੋਵੇਂ ਵੱਡੇ ਲੀਡਰ ਉਸ ਦੌਰ 'ਚ ਚਾਰੂ ਮਜਮੂਦਾਰ ਬੰਗਾਲੀ ਸੀ, ਕਾਨੂ ਸਾਨਿਆਲ ਆਂਧਰਾਈਟ ਸੀ ਜੀ। ਔਰ ਅੱਜ ਹਿੰਦੁਸਤਾਨ ਦੇ 10 ਸੂਬਿਆਂ ਦੇ ਵਿੱਚ 200 ਤੋਂ ਜ਼ਿਆਦਾ ਜ਼ਿਲ੍ਹਿਆਂ 'ਚ ਮੂਵਮੈਂਟ, ਔਰ ਉਹਨਾਂ ਨੇ ਬੜਾ ਵੱਡਾ ਐਕਸ਼ਨ ਕੀਤਾ ਉਹਦੀ ਉਹਨਾਂ ਨੇ ਜ਼ਿੰਮੇਵਾਰੀ ਵੀ ਲਈ ਹੈ BBC ਨੂੰ ਫੋਨ ਕਰਕੇ। ਔਰ ਇਸ ਹਮਲੇ ਦੇ ਵਿੱਚ ਇਹ ਜ਼ਿਲ੍ਹਾ ਬਸਤਰ ਹੈ ਛੱਤੀਸਗੜ੍ਹ ਦਾ, ਉਹਦੇ ਤੇ ਕਾਂਗਰਸੀਆਂ ਦਾ ਇੱਕ ਬੜਾ ਵੱਡਾ ਕਾਫਲਾ ਜਾ ਰਿਹਾ ਸੀ ਜਿਹਦੇ 'ਚ ਕਾਂਗਰਸ ਦੇ ਵੱਡੇ ਲੀਡਰ ਸੀ। ਜਿਵੇਂ ਪੰਜਾਬ 'ਚ ਸਿੱਖ ਮੂਵਮੈਂਟ ਨੂੰ ਖਤਮ ਕਰਨ ਲਈ ਪੁਲਿਸ ਨੇ ਬਲੈਕ ਕੈਟਸ ਬਣਾਏ, ਕਾਲੀਆਂ ਬਿੱਲੀਆਂ, ਸੰਘਰਸ਼ ਦੇ ਵਿੱਚ ਵਾੜ ਦਿੱਤੇ, ਸਿੰਘ ਬਣਾ ਕੇ ਉਹਨਾਂ ਤੋਂ ਗਲਤ ਕਾਰਵਾਈਆਂ ਕਰਵਾਈਆਂ, ਉਹ ਸਿੰਘਾਂ ਦੇ ਖਾਤੇ 'ਚ ਪਾਈਆਂ ਜੀ। ਇਵੇਂ ਹੀ ਨਕਸਲੀਆਂ ਦੀ ਮੂਵਮੈਂਟ ਨੂੰ ਖਤਮ ਕਰਨ ਦੇ ਲਈ ਸਲਮਾ ਜੂਡਮ ਨਾਂ ਦੀ ਇੱਕ ਆਰਗੇਨਾਈਜੇਸ਼ਨ, ਕੇ ਮਹਿੰਦਰਾ ਇੱਕ ਬੰਦਾ ਹੈ, ਉਹਨੇ ਬਣਾਈ ਸੀ
ਔਰ ਉਹਨੇ ਬਹੁਤ ਜ਼ੁਲਮ ਕੀਤੇ, ਔਰਤਾਂ ਦੇ ਨਾਲ ਜ਼ਬਰ ਜ਼ਨਾ ਕੀਤਾ, ਬੱਚਿਆਂ ਤੱਕ ਮਾਰੇ ਜੀ। ਸੋ ਇਸ ਕਾਫਲੇ ਦੇ ਵਿੱਚ ਉਹ ਵੀ ਸ਼ਾਮਲ ਸੀ ਜੀ। ਇਸ ਤੋਂ ਇਲਾਵਾ ਨੰਦ ਕੁਮਾਰ ਪਟੇਲ ਜਿਹੜਾ ਛੱਤੀਸਗੜ੍ਹ ਕਾਂਗਰਸ ਦਾ ਪ੍ਰਧਾਨ ਹੈ ਉਹ ਵੀ ਸੀ, ਔਰ ਦੂਸਰੇ ਨੇਤਾ ਵੀ, ਔਰ ਖਾਸ ਤੌਰ ਤੇ ਇੱਕ ਸੈਂਟਰਲ ਨੇਤਾ VC ਸ਼ੁਕਲਾ, ਵਿਦਿਆਚਰਨ ਸ਼ੁਕਲਾ, ਜਿਹੜਾ ਕਿ ਸਿੱਖਾਂ ਦੇ ਮਾਮਲੇ 'ਚ ਵੀ ਉਸ ਦੀ ਨੀਤੀ ਜਿਹੜੀ ਹੈ ਉਹ ਇੰਦਰਾ ਗਾਂਧੀ ਦਾ ਬਹੁਤ ਵਿਸ਼ਵਾਸ ਪਾਤਰ ਸੀ। ਜੀ। ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰ ਵੀ ਰਿਹਾ, ਸੂਚਨਾ ਪ੍ਰਸਾਰਣ ਮੰਤਰੀ ਐਮਰਜੈਂਸੀ ਦੇ ਵੇਲੇ। ਕਿਸ਼ੋਰ ਕੁਮਾਰ ਨੂੰ ਸੱਦਿਆ ਕਾਂਗਰਸੀ ਫੰਕਸ਼ਨ 'ਚ ਗਾਣ ਲਈ ਐਮਰਜੈਂਸੀ ਵੇਲੇ, ਉਹ ਨਹੀਂ ਆਇਆ, ਤੇ ਜਿੰਨੀ ਦੇਰ ਐਮਰਜੈਂਸੀ ਰਹੀ ਉਹਦਾ ਕੋਈ ਗਾਣਾ ਆਲ ਇੰਡੀਆ ਰੇਡੀਓ ਦੇ ਉੱਤੇ ਇਹਨੇ ਨਹੀਂ ਵੱਜਣ ਦਿੱਤਾ। 84 ਦੀ ਨਸਲਕੁਸ਼ੀ ਸਿੱਖਾਂ ਦੀ ਘੱਲੂਘਾਰਾਂ ਨੂੰ, ਉਸ ਵੇਲੇ ਵੀ ਉਹ ਸੈਂਟਰਲ ਕੈਬਨਿਟ ਦੇ ਵਿੱਚ ਸੀ। ਸੋ ਉਹ ਵਿਦਿਆਚਰਨ ਸ਼ੁਕਲ ਵੀ ਜਿਹੜਾ ਹੈ ਇਸ ਹਮਲੇ ਦੇ ਵਿੱਚ ਕਾਫੀ ਸੀਰੀਅਸਲੀ ਜ਼ਖਮੀ ਹੈ, ਗੁੜਗਾਵਾਂ ਦੇ ਹਸਪਤਾਲ 'ਚ ਪਿਆ ਹੈ। ਔਰ ਉਹਨਾਂ ਨੇ, ਨਕਸਲੀਆਂ ਨੇ ਜਿਸ ਟਾਰਗੇਟ ਨੂੰ ਉਹਨਾਂ ਨੇ ਲਿਆ, ਮਹਿੰਦਰ ਕਰਮਾ, ਸਲਮਾ ਜੂਡਮ, ਵਿਦਿਆਚਰਨ ਸ਼ੁਕਲਾ ਜ਼ਖਮੀ ਹੈ। ਔਰ ਉਹਨਾਂ ਨੇ ਜਿਹੜਾ BBC ਨੂੰ ਫੋਨ ਕਰਕੇ ਉਹਨਾਂ ਨੇ ਕਿਹਾ ਵੀ ਇੱਕ ਸੈਂਟਰ ਗਵਰਨਮੈਂਟ ਨੇ ਉਹਨਾਂ ਦੇ ਖਿਲਾਫ ਫੌਜੀ ਆਪਰੇਸ਼ਨ ਸ਼ੁਰੂ ਕੀਤਾ ਹੈ ਜਿਹਦਾ ਨਾਮ ਗ੍ਰੀਨ ਹੰਟ ਹੈ ਜੀ। ਉਹ 에ਅਰ ਫੋਰਸ ਦਾ ਇਸਤੇਮਾਲ ਕਰ ਰਹੇ ਨੇ, ਡਰੋਨਸ ਦਾ ਇਸਤੇਮਾਲ ਕਰਦੇ ਨੇ, ਹੋਰ ਜੋ ਵੀ ਉਹ ਕਰ ਸਕਦੇ ਨੇ ਕਰਦੇ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਬੰਦ ਕੀਤਾ ਜਾਏ ਜੀ, ਔਰ ਜਿੰਨੇ ਸਾਡੇ ਨਕਸਲੀ ਫੜੇ ਹੋਏ ਨੇ ਉਹਨਾਂ ਨੂੰ ਰਿਹਾ ਕੀਤਾ ਜਾਏ, ਨਹੀਂ ਤਾਂ ਅਸੀਂ ਇਸ ਕਿਸਮ ਦੇ ਹੋਰ ਵੀ ਜਿਹੜੇ ਅਟੈਕ ਨੇ ਉਹ ਕਰਾਂਗੇ। ਔਰ ਇਸ ਅਟੈਕ ਨੇ ਹਿਲਾ ਕੇ ਰੱਖ ਦਿੱਤਾ ਸਾਰੇ ਹਿੰਦੁਸਤਾਨ ਨੂੰ। BJP ਦੀ ਸਰਕਾਰ ਹੈ ਛੱਤੀਸਗੜ੍ਹ, ਕਾਂਗਰਸ ਉਹਨਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ, ਪਰ ਇਹ ਗੱਲ ਸਾਬਤ ਹੁੰਦੀ ਹੈ ਕਿ ਹਿੰਦੁਸਤਾਨ 'ਚ ਇਸ ਵੇਲੇ ਸੈਂਟਰ ਗਵਰਨਮੈਂਟ ਦਾ ਰਾਜ ਨਹੀਂ ਹੈ। 1/3 ਇੱਕ ਤਿਹਾਈ ਹਿੰਦੁਸਤਾਨ ਦੇ ਵਿੱਚ ਨਕਸਲੀ ਰਾਜ ਕਰ ਰਹੇ ਨੇ। ਜੀ ਡਾਕਟਰ, ਸਾਡਾ ਅਗਲਾ ਸਵਾਲ, ਅਸਾਮ ਗਣ ਪ੍ਰੀਸ਼ਦ ਪਾਰਟੀ ਨੇ ਰਾਹੁਲ ਗਾਂਧੀ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ। ਡਾਕਟਰ ਸਾਹਿਬ ਦੇਖੋ, ਵਿਕੀਲੀਕਸ ਮਿਸਟਰ ਅਸਾਂਜੇ ਨੇ ਬੜਾ ਚੰਗਾ ਕੰਮ ਕੀਤਾ ਵੀ ਉਹਨਾਂ ਦੇ ਡਾਕੂਮੈਂਟ ਖੁਫੀਆ ਸਾਰੇ ਜਿਹੜੇ ਨੇ ਉਹ ਕੱਢ ਰਹੇ ਜੀ। ਸੋ ਉਹਨਾਂ ਨੇ ਵਿਕੀਲੀਕਸ ਦੀ ਇੱਕ ਲੀਕ ਆਈ ਹੈ ਕਿ ਫਰਵਰੀ 2006 ਦੇ ਵਿੱਚ ਰਾਹੁਲ ਗਾਂਧੀ ਨੇ ਇਹ ਅਮਰੀਕਨ ਅਧਿਕਾਰੀ ਨੂੰ ਇਹ ਕਿਹਾ ਸੀ ਕਿ ਜੀ ਦੇਖੋ, ਅਸੀਂ ਇੱਥੇ ਅਸਾਮ ਗਣ ਪਰਿਸ਼ਦ ਦੇ ਜਿਹੜੇ ਗੁਰਿਲੇ ਨੇ ਉਹਨਾਂ ਨੂੰ ਪਾਵਰ ਦੇ ਦਿੱਤੀ ਹੈ ਜੀ, ਤੇ ਤੁਸੀਂ ਮਿਡਲ ਈਸਟ ਦੇ ਵਿੱਚ ਹਮਸ ਨੂੰ ਕਿਉਂ ਨਹੀਂ ਪਾਵਰ ਦੇ ਦਿੰਦੇ ਜੀ। ਹੁਣ ਜਦੋਂ ਲੀਕ ਸਾਹਮਣੇ ਆਈ ਤੇ ਅਸਾਮ ਗਣ ਪਰਿਸ਼ਦ ਜਿਨ੍ਹਾਂ ਦੀ 3 ਵਾਰ ਅਸਾਮ 'ਚ ਸਰਕਾਰ ਬਣੀ ਹੈ, ਉਹਨਾਂ ਨੇ ਕਿਹਾ ਜੀ ਅਸੀਂ ਤਾਂ 8-9 ਸਾਲ ਪੀਸਫੁਲ ਮੂਵਮੈਂਟ ਰਨ ਕੀਤੀ। ਇਹਦੇ ਪਿਓ ਨੇ ਸਾਡੇ ਨਾਲ ਸਮਝੌਤਾ ਕੀਤਾ 1986 'ਚ, ਸ਼ਾਂਤੀ ਵਾਰਤਾ ਕੀਤੀ, ਉਹਦੇ ਤੋਂ ਬਾਅਦ ਸਾਡੀ ਸਰਕਾਰ ਬਣੀ। ਉਹਨੇ ਕਿਹਾ ਜੀ ਇਹ ਇਨਸਲਟ ਹੈ ਸਾਡੀ ਪੀਸਫੁਲ ਮੂਵਮੈਂਟ ਦੀ ਔਰ ਸਾਡੀ 855 ਸ਼ਹੀਦਾਂ ਦੀ ਜਿਹੜੇ ਇਸ ਮੂਵਮੈਂਟ ਸ਼ਹੀਦ ਹੋਏ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਰਾਹੁਲ ਗਾਂਧੀ ਨੇ ਕਮੈਂਟ ਕੀਤਾ ਹੈ ਇਸ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਔਰ ਇਸ ਬਾਰੇ ਉਹ ਵਿਚਾਰ ਕਰ ਰਹੇ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨੂੰ ਸਵਾਲਾਂ ਦੇ ਜਵਾਬ ਦੱਸੇ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਾਬੀ ਕਵੀ ਲਹਿੰਦੇ ਪੰਜਾਬ ਦੇ ਸ਼ਾਹ ਹੁਸੈਨ ਜਿਨ੍ਹਾਂ ਦਾ ਅਸੀਂ ਅਕਸਰ ਜ਼ਿਕਰ ਕਰਦੇ ਜੀ, ਉਹਨਾਂ ਦੀ ਰਚਨਾ ਨੂੰ ਚੁਣੇ। ਉਸ ਦੇ 2 ਜਿਹੜੇ ਨੇ ਉਹ ਪੈਰਾਗ੍ਰਾਫਸ ਅਸੀਂ ਚੁਣੇ ਨੇ ਜੀ। ਔਰ ਜਿਵੇਂ ਸ਼ਾਹ ਹੁਸੈਨ ਦਾ ਮੇਨ ਥੀਮ ਹੈ ਵੈਰਾਗ ਜੀ, ਉਹ ਬਾਰ-ਬਾਰ ਇਹ ਯਾਦ ਕਰਵਾਉਂਦੇ ਨੇ ਕਿ ਜ਼ਿੰਦਗੀ ਜਿਹੜੀ ਹੈ ਇਸ ਦਾ ਅਸਲੀ ਮਕਸਦ ਰੱਬ ਨੂੰ ਪਾਣਾ ਜੀ। ਔਰ ਜਿਹੜੀ ਬਾਹਰ ਦੀ ਫੂਫਾਂ ਹੈ, ਬਾਹਰ ਦੇ ਜਿਹੜੇ ਸਾਡੇ ਮਟੀਰੀਅਲਿਸਟਿਕ ਤਰੀਕੇ ਨੇ, ਐਸ਼ਪ੍ਰਸਤੀ ਦੇ ਤਰੀਕੇ ਨੇ ਜਾਂ ਗਫਲਤ ਹੈ, ਸੌ ਜਾਣਾ ਮਾਇਆ ਦੇ ਮੱਧ ਦੇ ਵਿੱਚ, ਇਹ ਸਾਨੂੰ ਉਸ ਅਸਲ ਨਾਲੋਂ ਤੋੜ ਰਹੇ ਨੇ। ਸੋ ਸ਼ਾਹ ਹੁਸੈਨ ਕਹਿੰਦੇ ਨੇ, ਆਖਿਰ ਦਾ ਦਮ ਬੁਝਵੇ ਅੜਿਆ, ਸਾਰੀ ਉਮਰ ਵੰਝਾਈਆ ਐਵੇਂ, ਬਾਕੀ ਰਹੀਆ ਕੁਝ ਵੇ ਅੜਿਆ, ਦਰ ਤੇ ਆਏ ਲੱਥੇ ਵਪਾਰੀ, ਜੈਥੋਂ ਲੀਤੀ ਵਸਤ ਉਧਾਰੀ, ਜਾਂ ਤਰ ਥੀਂਦਾ ਹੀ ਗੁਝ ਵੇ ਅੜਿਆ, ਕਹਿ ਹੁਸੈਨ ਫਕੀਰ ਸਾਈਂ ਦਾ, ਲੁੱਝ ਕਲੁੱਝ ਨਾ ਲੁੱਝਵੇ ਅੜਿਆ। ਹੁਣ ਇਹ ਬੜਾ ਸਿੰਪਲ ਇਸ ਦਾ ਮੈਸੇਜ ਹੈ ਕਿ ਆਖਰ ਦਾ ਦਮ ਬੁਝਵੇ ਅੜਿਆ। ਅਸੀਂ ਜਦੋਂ ਕਿਸੇ ਨੂੰ ਪਿਆਰ ਨਾਲ ਸੰਬੋਧਨ ਕਰਨਾ ਹੋਏ ਆਪਣਤ ਦੇ ਨਾਲ, ਤੇ ਅੜਿਆ ਜਾਂ ਅੜੀਏ ਜਿਹੜੇ ਸ਼ਬਦ ਨੇ ਸਾਡੇ ਸੱਭਿਆਚਾਰ ਦੇ ਵਿੱਚ, ਸਾਡੀ ਜ਼ੁਬਾਨ ਦੇ ਵਿੱਚ ਵਰਤੇ ਜਾਂਦੇ ਨੇ। ਸੋ ਉਹ ਯਾਦ ਕਰਾਉਂਦੇ ਨੇ ਆਪਣੇ ਆਪਣਤ ਨਾਲ, ਆਪਣੇ ਫੈਲੋ ਰੂਹ ਨੂੰ, ਹਰ ਮਨੁੱਖ ਮਾਤਰ ਨੂੰ ਐਡਰੈਸ ਕਰਦੇ ਆ ਕਿ ਇਹ ਗੱਲ ਯਾਦ ਰੱਖ, ਆਪਣੇ ਅਖੀਰਲੇ ਪਲਾਂ ਨੂੰ ਯਾਦ ਕਰ। ਆਖਿਰ ਦਾ ਦਮ ਬੁਝਵੇ ਅੜਿਆ, ਸਾਰੀ ਉਮਰ ਵੰਝਾਈਆ ਐਵੇਂ, ਬਾਕੀ ਰਹੀਆ ਕੁਝ ਵੇ ਅੜਿਆ। ਕਿ ਉਮਰ ਦਾ ਇੱਕ ਵੱਡਾ ਹਿੱਸਾ ਬੀਤ ਗਿਆ ਤੇ ਕੁਝ ਹੀ ਸਾਲ ਜਾਂ ਕੁਝ ਹੀ ਮਹੀਨੇ ਜਾਂ ਕੁਝ ਹੀ ਦਿਨ ਜਾਂ ਕੁਝ ਹੀ ਪਲ
ਜ਼ਿੰਦਗੀ ਦੇ ਬਾਕੀ ਨੇ। ਦਰ ਤੇ ਆਏ ਲੱਥੇ ਵਪਾਰੀ, ਜੈਥੋਂ ਲੀਤੀਆ ਵਸਤ ਉਧਾਰੀ। ਹੁਣ ਉਹ ਜਿਹੜੀ ਹਿਊਮਨ ਬਾਡੀ ਹੈ, ਇਸ ਨੂੰ ਇੱਕ ਉਧਾਰੀ ਵਸਤ ਕਹਿੰਦੇ ਨੇ ਕਿ ਰੱਬ ਨੇ ਰਹਿਮਤ ਕਰਕੇ ਸਾਨੂੰ ਇਹ ਦਿੱਤੀ ਸੀ। ਤੇ ਜਿਵੇਂ ਕੋਈ ਚੀਜ਼ ਵਪਾਰੀਆਂ ਤੋਂ ਉਧਾਰ ਲਈਏ ਤੇ ਫਿਰ ਮੋੜੀਏ ਨਾ, ਤੇ ਵਪਾਰੀ ਦਰ ਤੇ ਆ ਕੇ ਖਲੋ ਜਾਂਦੇ ਨੇ ਕਿ ਭਾਈ ਆ ਵਸਤ ਵਾਪਸ ਕਰ। ਸੋ ਕਹਿੰਦੇ ਨੇ ਕਿ ਮੌਤ ਤਾਂ ਤੇਰੇ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ, ਔਰ ਇਹ ਵਪਾਰੀ ਆ ਗਏ ਨੇ ਲਿਜਾਣ ਵਾਲੇ, ਤੇ ਹੁਣ ਤੇਰਾ ਕੋਲ ਕੋਈ ਬਹੁਤਾ ਚਾਰਾ ਨਹੀਂ ਹੈ। ਹੁਣ ਤੈਨੂੰ ਜਾਣਾ ਹੀ ਪੈਣਾ ਹੈ, ਇਸ ਗੱਲ ਨੂੰ ਤੂੰ ਬੁੱਝ ਲੈ। ਔਰ ਇਸ ਗੱਲ ਨੂੰ ਧਿਆਨ ਰੱਖ, ਕਹਿ ਹੁਸੈਨ ਫਕੀਰ ਸਾਈਂ ਦਾ, ਲੁੱਜ ਕਲੁੱਜ ਨਾ ਲੁੱਝਵੇ ਅੜਿਆ। ਹੁਣ ਲੁੱਜ ਕਲੁੱਜ ਕੀ ਹੈ, ਜਿਹਨੂੰ ਜਦੋਂ ਅਸੀਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋਹ। ਇਹ ਪਲਚ ਪਲਚ ਨੂੰ ਇੱਥੇ ਲੁੱਜ ਕਲੁੱਜ ਹੈ ਕਿ ਐਵੇਂ ਫੋਕੀਆਂ ਗੱਲਾਂ ਦੇ ਵਿੱਚ ਆਪਣਾ ਵਕਤ ਜ਼ਾਇਆ ਕਰਨਾ, ਦੁਨੀਆ ਦੀ ਮੋਹ ਮਾਇਆ ਦੇ ਵਿੱਚ ਦੌੜ ਦੇ ਵਿੱਚ ਨਾ ਲੁੱਝਵੇ ਅੜਿਆ, ਕਿ ਇਸ ਦੇ ਵਿੱਚ ਆਪਣੇ ਆਪ ਨੂੰ ਨਾ ਫਸਾ। ਤੇ ਉਹਨਾਂ ਦਾ ਕਨਕਲੂਡਿੰਗ ਕਪਲੇਟ ਹੈ, ਸੱਜਣ ਦੇ ਹੱਥ ਬਾਂਹ ਅਸਾਡੀ। ਉਹ ਹੁਣ ਆਪਣੇ ਫਕੀਰਾਨਾ ਤਸੱਵੁਰ ਦੀ ਗੱਲ ਕਰਦੇ ਨੇ। ਸੱਜਣ ਦੇ ਹੱਥ ਬਾਂਹ ਅਸਾਡੀ, ਕਿਉਂ ਕਰ ਆਖਾਂ ਛੱਡ ਵੇ ਅੜਿਆ। ਰਾਤ ਅੰਧੇਰੀ ਬੱਦਲ ਕਣੀਆਂ, ਬਾਝ ਵਕੀਲਾਂ ਮੁਸ਼ਕਲ ਬਣੀਆਂ। ਡਾਢੇ ਕੀਤਾ ਛੱਡ ਵੇ ਅੜਿਆ, ਇਸ਼ਕ ਮੁਹੱਬਤ ਸਈ ਜਾਣਨ। ਪਈ ਜਿਨ੍ਹਾਂ ਦੇ ਹੱਡ ਵੇ ਅੜਿਆ, ਕੱਲਰ ਖੱਟਣ ਖੂੜੀ, ਚੀਨਾ ਰੇਤ ਨਾ ਗੱਡ ਵੇ ਅੜਿਆ। ਕਹਿ ਹੁਸੈਨ ਫਕੀਰ ਨਿਮਾਣਾ, ਨੈਣ ਨੈਣਾ ਨਾਲ ਗੱਡ ਵੇ ਅੜਿਆ। ਹੁਣ ਇਹ ਪਿਆਰ ਦੀ ਗੱਲ ਆਪਣੇ ਰੱਬ ਦੇ ਨਾਲ, ਉਸ ਨੂੰ ਆਪਣਾ ਜਾਣ ਕੇ, ਯਾਰ ਜਾਣ ਕੇ, ਮਿੱਤਰ ਜਾਣ ਕੇ ਉਹ ਕਰ ਰਹੇ ਨੇ ਕਿ ਭਾਈ ਉਹ ਤਾਂ ਆ ਗਏ ਵਪਾਰੀ ਮੌਤ ਦੇ, ਪਰ ਸਾਡੀ ਬਾਂਹ ਤਾਂ ਸੱਜਣ ਦੇ ਹੱਥ ਹੈ, ਆਪਣੇ ਪਿਆਰੇ ਦੇ ਹੱਥ ਹੈ। ਰੱਬ ਨੇ ਸਾਡੀ ਬਾਂਹ ਫੜੀ ਹੈ। ਸੱਜਣ ਦੇ ਹੱਥ ਬਾਂਹ ਅਸਾਡੀ, ਕਿਉਂ ਕਰ ਆਖਾਂ ਛੱਡ ਵੇ ਅੜਿਆ। ਹੁਣ ਉਹ ਜੇ ਪਿਆਰੇ ਨੇ ਮੇਰੀ ਬਾਂਹ ਫੜੀ ਹੈ ਤਾਂ ਉਹਨੂੰ ਮੈਂ ਕਿਵੇਂ ਕਵਾਂ ਕਿ ਮੇਰੀ ਤੂੰ ਬਾਂਹ ਛੱਡ ਦੇ। ਤੇ ਰਾਤ ਅੰਧੇਰੀ ਬੱਦਲ ਕਣੀਆਂ, ਇਹ ਜ਼ਿੰਦਗੀ ਦੇ ਵਿੱਚ ਵਾਪਰਨ ਵਾਲੀਆਂ ਜਿਹੜੀਆਂ ਆਬਸਟੈਕਲਸ ਨੇ, ਚੈਲੰਜ ਨੇ, ਮੁਸ਼ਕਲਾਂ ਨੇ, ਉਹਨਾਂ ਨੂੰ ਹਨੇਰੀਆਂ ਰਾਤਾਂ ਔਰ ਬੱਦਲ ਕਣੀਆਂ ਦੇ ਅਲੰਕਾਰ ਨਾਲ ਸ਼ਾਹ ਹੁਸੈਨ ਸੰਬੋਧਨ ਕਰਦੇ ਨੇ ਕਿ ਇਹਦੇ ਵਿੱਚ ਕੋਈ ਵਿਚੋਲਾ ਨਹੀਂ ਹੈ। ਬਾਝ ਵਕੀਲਾਂ, ਵਕੀਲ ਸਿਰਫ ਅਦਾਲਤਾਂ 'ਚ ਕੇਸ ਲੜਨ ਵਾਲੇ ਨਹੀਂ ਹੈ। ਪੁਰਾਣੀ ਪੰਜਾਬੀ 'ਚ ਵਕੀਲ ਸ਼ਬਦ ਗੱਲਬਾਤ ਕਰਾ ਕੇ ਕਿਸੇ ਮੁਸ਼ਕਲ 'ਚੋਂ ਕੱਢਣ ਵਾਲਾ ਇਸ ਸੈਂਸ 'ਚ ਇਸਤੇਮਾਲ ਹੁੰਦਾ ਸੀ ਕਿ ਬਾਝ ਹੁਣ ਕੋਈ ਵਕੀਲ ਨਹੀਂ ਹੈ ਜਿਹੜਾ ਕਿ ਇਸ ਹਨੇਰੇ ਬੱਦਲਾਂ ਚੋਂ, ਹਨੇਰੀਆਂ ਰਾਤਾਂ 'ਚੋਂ, ਬੱਦਲ ਕਣੀਆਂ 'ਚੋਂ ਛੁਟਕਾਰਾ ਕਰਾਏ, ਕਿਉਂਕਿ ਡਾਢੇ ਦੇ ਨਾਲ ਵਾਹ ਪਿਆ। ਹੁਣ ਪਿਆਰੇ ਨੂੰ ਅੜਿਆ ਵੀ ਹੈ ਤੇ ਉਹ ਅੜਿਆ ਵਾਲਾ ਜਿਹੜਾ ਪਿਆਰਾ ਹੈ ਉਹ ਡਾਢਾ ਵੀ ਹੈ। ਤੇ ਨਾਲ ਹੀ ਉਹਨਾਂ ਨੇ ਇਸ ਆਪਣੀ ਪੀੜ ਨੂੰ ਜਿਹੜੀ ਡਾਢੇ ਦੇ ਨਾਲ ਪਿਆਰ ਦੀ ਹੈ, ਉਹ ਕਹਿੰਦੇ ਨੇ ਇਸ਼ਕ ਮੁਹੱਬਤ ਸਈ ਜਾਣਨ, ਪਈ ਜਿਨ੍ਹਾਂ ਦੇ ਹੱਡ ਵੇ ਅੜਿਆ। ਕਿ ਜਿਨ੍ਹਾਂ ਦੇ ਹੱਡੀ ਇਹ ਇਸ਼ਕ ਰਚਿਆ, ਇਹ ਨਿਰੰਕਾਰ ਦੀ ਪ੍ਰੀਤ ਲੱਗੀ ਹੈ, ਇਹਨੂੰ ਕੌਣ ਜਾਣ ਸਕਦਾ ਹੈ। ਤੇ ਕਨਕਲੂਡ ਕੀਤਾ, ਕਹਿ ਹੁਸੈਨ ਫਕੀਰ ਨਿਮਾਣਾ, ਨੈਣ ਨੈਣਾ ਨਾਲ ਗੱਡ ਵੇ ਅੜਿਆ। ਇਹ ਆਪਣੇ ਪਿਆਰੇ ਦੇ ਨਾਲ, ਨਿਰੰਕਾਰ ਦੇ ਨਾਲ ਸਾਂਗੋ ਪਾਂਗ ਹੋਣ ਦੀ ਗੱਲ ਹੈ, ਜਿਸ ਨੂੰ ਅਸੀਂ ਜੋਤੀ ਜੋਤ ਰਲਣ ਦੀ ਗੱਲ ਕਰਦੇ ਹਾਂ। ਸੋ ਇਹ ਜੋਤੀ ਜੋਤ ਸਿਰਫ ਮਰਨ ਤੋਂ ਬਾਅਦ ਨਹੀਂ ਰਲਦਾ, ਕਿਉਂਕਿ ਬਹੁਤ ਵਾਰੀ ਅਸੀਂ ਸ਼ਬਦ ਜਲ ਕਾ ਜਲ ਹੁਆ ਰਾਮ ਉਸ ਸੈਂਸ 'ਚ ਹੀ ਦੇਖਦੇ ਹਾਂ। ਇਹ ਜਿਹੜੇ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ ਨੇ, ਉਹ ਮਨੁੱਖਾ ਜੀਵਨ ਦੇ ਅੰਦਰ ਵੀ ਉਸ ਨਿਰੰਕਾਰ ਦੇ ਨਾਲ ਜੋਤੀ ਜੋਤ ਦੇ ਵਿੱਚ ਉਹਨਾਂ ਦੀ ਸਮਾਈ ਹੁੰਦੀ ਹੈ, ਔਰ ਉਸ ਆਨੰਦ ਦੇ ਵਿੱਚ ਹੀ ਉਹ ਵਿਚਰਦੇ ਨੇ, ਉਹਨਾਂ ਦਾ ਜੀਵਨ ਗੁਜ਼ਰਦਾ ਹੈ, ਔਰ ਉਹ ਸਾਰੀ ਆਪਣੀ ਹਯਾਤੀ ਦੇ ਵਿੱਚ, ਸਾਰੀ ਜ਼ਿੰਦਗੀ ਦੇ ਵਿੱਚ ਉਸ ਇਸ਼ਕ ਦੇ ਆਨੰਦ ਵਿੱਚ ਹੀ ਰਹਿੰਦੇ ਨੇ। ਨਾ ਉਹਨਾਂ ਨੂੰ ਪਹਿਰਾਵੇ ਦਾ ਫਿਕਰ ਹੁੰਦਾ ਹੈ, ਨਾ ਉਹਨਾਂ ਨੂੰ ਖਾਣ ਦਾ ਫਿਕਰ ਹੁੰਦਾ ਹੈ। ਬਾਣੀ 'ਚ ਵੀ ਅਸੀਂ ਪੜ੍ਹਦੇ ਹਾਂ ਕਿ ਜਿਹੜੇ ਉਸ ਪਿਆਰੇ ਦੀ ਯਾਦ ਵਿੱਚ ਨੇ, ਉਹਨਾਂ ਨੂੰ ਨਾ ਕੱਪੜਿਆਂ ਦੀ ਕੋਈ ਫਿਕਰ ਹੈ, ਨਾ ਉਹਨਾਂ ਨੂੰ ਖਾਣ ਦਾ ਫਿਕਰ ਹੈ, ਨਾ ਉਹਨਾਂ ਨੂੰ ਨੀਂਦ ਦਾ ਫਿਕਰ ਹੈ। ਉਹ ਤਾਂ ਦਿਨ ਰਾਤ ਕੂਕਦੇ ਨੇ ਉਸ ਵਾਹਿਗੁਰੂ ਦੀ ਯਾਦ ਨੂੰ, ਉਸ ਨੂੰ ਪਿਆਰਦੇ ਨੇ, ਔਰ ਬਾਕੀ ਕੋਈ ਵੀ ਚੀਜ਼ ਉਹਨਾਂ ਦੇ ਉਸ ਇਸ਼ਕ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣਦੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਡੇ ਦਰਸ਼ਕਾਂ ਨੂੰ ਸ਼ਾਹ ਹੁਸੈਨ ਦੀ ਰਚਨਾ ਵਿਚਾਰ ਦੇ ਤੌਰ ਤੇ ਦੱਸੀ।
ਵੀਅਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫੇਰ ਰੂਬਰੂ ਹੋਵਾਂਗੇ। ਤੱਕ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।